ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 24 ਨਵੰਬਰ ਦਿਨ ਹੈਗਾ ਜੀ ਮੰਗਲਵਾਰ। ਆਪਣੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੇ ਮਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਅਤੇ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਖਬਰ ਆ ਰਹੀ ਹੈ ਵੀ ਪ੍ਰਧਾਨ ਮੰਤਰੀ ਨਾਲ ਬੈਠਕ ਦੌਰਾਨ ਬੋਲੇ ਕੇਜਰੀਵਾਲ, ਕਿਹਾ ਪ੍ਰਦੂਸ਼ਣ ਕਾਰਨ ਵਧੇ ਕਰੋਨਾ ਦੇ ਮਾਮਲੇ। ਇਸੇ ਤੌਰ ਤੇ ਕਹਿ ਦੋ ਕਿ ਬਸ ਪੰਜਾਬ ਕਰਕੇ ਮਾਮਲੇ ਵੱਧ ਗਏ ਆ, ਕਿਉਂਕਿ ਪ੍ਰਦੂਸ਼ਣ ਇਹਨਾਂ ਦਾ ਪਰਾਲੀ ਕਰਕੇ ਵੱਧਦਾ। ਇਹੀ ਦਿੱਕਤ ਹੈ ਨਾ ਇਹਨਾਂ ਦੀ। ਇਹਨਾਂ ਨੇ ਇਹ ਨਹੀਂ ਕਹਿਣਾ ਕਿ ਦਿੱਲੀ ਜਿਹੜੀ ਆ ਉਹ ਕਦੇ ਪ੍ਰਦੂਸ਼ਣ ਚੋਂ ਤੇ ਨਿਕਲਦੀ ਨਹੀਂ, ਤੇ ਫਿਰ ਕਰੋਨਾ ਜਿਹੜਾ ਉਹ ਖਾਸ ਇਸ ਤੀਜੀ ਲਹਿਰ ਦੇ ਨਾਲ ਕਿਉਂ ਪ੍ਰਦੂਸ਼ਣ ਜੁੜਿਆ ਚਾਹੀਦਾ ਸਾਨੂੰ ਦੀ ਗੱਲ ਆ। ਖੈਰ, ਅੱਜ ਮੀਟਿੰਗ ਸੀਗੀ, ਚੀਫ ਮਿਨਿਸਟਰ ਹੈ ਜਿਹੜੇ ਰਾਜਾਂ ਦੇ, ਉਹ ਨਰਿੰਦਰ ਮੋਦੀ ਜੀ ਨਾਲ ਬੈਠਕ ਕਰ ਰਹੇ ਸਨ। ਪਰ ਖਾਸ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਹੇ ਸੀ, ਕਿਉਂਕਿ ਉਹਨਾਂ ਨੇ ਸਿਹਤ ਦਾ ਹਵਾਲਾ ਦਿੱਤਾ ਕਿ ਉਹਨਾਂ ਦੀ ਸਿਹਤ ਨਾਸਾਜ਼ ਸੀਗੀ, ਇਸ ਕਰਕੇ ਉਹ ਸ਼ਿਰਕਤ ਨਹੀਂ ਕਰ ਰਹੇ। ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਜੋ ਉੱਥੇ ਪੱਖ ਰੱਖਿਆ ਆਪਣਾ, ਉਹ ਕਹਿੰਦੇ ਆ ਕਿ ਕਰੋਨਾ ਵਧਣ ਦੇ ਕਈ ਕਾਰਨ ਆ, ਪਰ ਇਸ ਦੇ ਲਈ ਪ੍ਰਦੂਸ਼ਣ ਅਤੇ ਪਰਾਲੀ ਹੈ ਜੋ ਉਹ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਫਰਕ ਹੈ। ਉਹ ਕਹਿੰਦੇ ਕਿ ਦਿੱਲੀ 'ਚ 10 ਨਵੰਬਰ ਨੂੰ 8600 ਮਾਮਲੇ ਸਾਹਮਣੇ ਆਏ, ਜੋ ਕਿ ਤੀਜੀ ਸਭ ਤੋਂ ਵੱਡੀ ਪੀਕ ਜਿਹਨੂੰ ਸਿਖਰ ਕਹਿੰਦੇ ਆਪਾਂ ਉਹ ਸੀ। ਤੇ ਨਾਲ ਉਹ ਕਹਿੰਦੇ ਆ ਕਿ ਕਰੋਨਾ ਦਾ ਪੋਜ਼ੀਟਿਵਿਟੀ ਰੇਟ ਘੱਟ ਹੁੰਦਾ ਨਜ਼ਰ ਆ ਰਿਹਾ। ਤੇ ਪ੍ਰਦੂਸ਼ਣ ਮਤਲਬ ਕਿ ਇੱਥੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਜਿਹੜੀ ਉਹ ਤੀਜੀ ਵੇਵ ਕਹਿ ਰਹੇ ਆ ਕਿ ਤੀਜੀ ਵੇਵ ਆਈ ਹੈ ਕਰੋਨਾ ਦੀ, ਤਾਂ ਉਹ ਉਸ ਤੋਂ ਬਾਅਦ ਆਈ ਹੈ ਜਦੋਂ ਪਰਾਲੀ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ, ਉਹਦਾ ਧੂੰਆਂ ਜਿਹੜਾ ਉਹ ਦਿੱਲੀ ਪਹੁੰਚ ਗਿਆ। ਇਹ ਹੁਣ ਵੈਸੇ ਵੇਖਣ ਵਾਲੀ ਗੱਲ ਆ, ਪਤਾ ਨਹੀਂ ਹੁਣ ਇਹਦੇ ਪਿੱਛੇ ਕੋਈ ਵਿਗਿਆਨਕ ਕਾਰਨ ਹੈ। ਵੈਸੇ ਤੇ ਵਿਗਿਆਨਕ ਕਾਰਨ ਜੇ ਇਹ ਵੀ ਲੱਭਣਾ ਹੋਵੇ ਤੇ ਬਹੁਤ ਹੈਰਾਨ ਕਰਦਾ ਆ ਕਿ ਪੰਜਾਬ ਦੇ ਵਿੱਚ ਜਿੱਥੇ ਪਰਾਲੀ ਜਲਦੀ ਆ ਸਭ ਤੋਂ ਜ਼ਿਆਦਾ, ਜਿੱਥੇ ਧੂੰਆਂ ਜ਼ਿਆਦਾ ਉੱਠਦਾ, ਉੱਥੋਂ ਦੇ ਲੋਕ ਤੇ ਉਹਨਾਂ ਦਿਨਾਂ ਦੇ ਵਿੱਚ ਸੜਕਾਂ ਤੇ ਬੈਠੇ ਸਨ, ਮੋਢੇ ਨਾਲ ਮੋਢਾ ਲਾ ਕੇ, ਭੀੜਾਂ ਦੇ ਰੂਪ ਦੇ ਵਿੱਚ, ਹਜ਼ੂਮਾਂ ਦੇ ਰੂਪ ਦੇ ਵਿੱਚ। ਤੇ ਇੱਥੇ ਤੇ ਉਲਟਾ ਕਰੋਨਾ ਘਟ ਗਿਆ ਸੀ 17 ਸਤੰਬਰ ਤੋਂ ਲੈ ਕੇ 17 ਅਕਤੂਬਰ, ਤੇ 17 ਅਕਤੂਬਰ ਤੋਂ ਲੈ ਕੇ ਅਗਾਂਹ ਜੇ ਤੁਸੀਂ ਅੰਕੜਾ ਚੁੱਕੋਗੇ ਤਕਰੀਬਨ 7 ਨਵੰਬਰ ਦਾ, ਤੇ ਉਹ ਮਾਮਲੇ ਜਿਹੜੇ ਆ ਉਹ ਤੁਹਾਨੂੰ ਇਹੀ ਮਿਲਣਗੇ 300 400 500 ਦੇ ਦਰਮਿਆਨ, ਜਿਹੜੇ ਕਿ ਕਦੇ 2500 3000 ਦੇ ਨੇੜੇ ਤੱਕ ਵੀ ਗਏ ਹੋਏ ਆ। ਤਾਂ ਮਾਮਲਾ ਉਲਟਾ ਹੋ ਜਾਂਦਾ ਹੈ ਕਿ ਜਿੱਥੇ ਕਹਿੰਦੇ ਆ ਕਿ ਪਰਾਲੀ ਦਾ ਪ੍ਰਦੂਸ਼ਣ ਜ਼ਿਆਦਾ ਜੋ ਰੌਲਾ ਪੈਂਦਾ ਕਿ ਉੱਥੇ ਮਾਰ ਜਿਹੜੀ ਆ ਉਹ ਕਿਉਂ ਨਹੀਂ ਕਰ ਰਿਹਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜੇ ਅਸੀਂ ਧੂਏ ਨੂੰ ਕਾਰਨ ਮੰਨੀਏ ਜਾਂ ਪ੍ਰਦੂਸ਼ਣ ਨੂੰ ਕਾਰਨ ਮੰਨੀਏ, ਜੇ ਪ੍ਰਦੂਸ਼ਣ ਨੂੰ ਕਾਰਨ ਮੰਨੀਏ ਤੁਸੀਂ ਹੋਰ ਚੀਜ਼ਾਂ ਤੁਹਾਨੂੰ ਵੇਖਣੀਆਂ ਪੈਣਗੀਆਂ, ਕਿਉਂਕਿ ਹੁਣ ਦੇਖੋ ਪਟਨਾ ਦੇ ਵਿੱਚ ਆ ਥੋੜਾ ਸਮਾਂ ਪਹਿਲਾਂ ਏਅਰ ਕੁਆਲਿਟੀ ਇੰਡੈਕਸ ਮੈਂ ਚੈੱਕ ਕਰਦਾ ਪਿਆ ਸੀਗਾ, ਜਿਹੜਾ PM2.5 ਹੈ, ਉਹ ਉਹਨਾਂ ਦਾ ਲਾ ਲਓ ਕਿ 431 ਹੈ, ਤੇ ਅਪਰੋਕਸੀਮੇਟਲੀ ਉਹ ਕਹਿੰਦੇ ਆ ਕਿ 627 ਤੱਕ ਜਾ ਸਕਦਾ। ਹੁਣ ਇਹ ਤੋਂ ਵੱਡਾ ਏਅਰ ਕੁਆਲਿਟੀ ਇੰਡੈਕਸ ਖਰਾਬ ਕੀ ਹੋਏਗਾ। ਤੇ ਦਿੱਲੀ ਦਾ ਜੇ ਲਾਓ ਕਿਤੇ 500 ਹੋ, 400 ਹੋ, ਕਿਤੇ 600, ਕਿਤੇ
ਵਿਰਲੇ ਏਰੀਆ ਦੇ ਵਿੱਚ 700-800 ਦੇ ਕਰੀਬ ਹੀ ਹੋ ਸਕਦਾ। ਮਤਲਬ ਕਿ ਜਿਹੜੇ ਪੋਲਿਊਟਡ ਸ਼ਹਿਰ ਨੇ ਉਹ ਕੋਈ ਇੱਕ ਤੇ ਹੈ ਨਹੀਂ ਗਾ। ਫਿਰ ਉੱਥੇ ਬਿਹਾਰ ਦੇ ਵਿੱਚ ਤੇ ਇਲੈਕਸ਼ਨ ਹੋ ਕੇ ਹਟਿਆ ਹੁਣ, ਕਮਾਲ ਦੀ ਗੱਲ ਹੈ। ਤੇ ਉੱਥੇ ਵੀ 에ਅਰ ਕੁਆਲਿਟੀ ਇੰਡੈਕਸ, ਜੇ ਕਈ ਸ਼ਹਿਰ ਤੁਸੀਂ ਦੇਖੋਗੇ ਪਟਨਾ ਵਰਗੇ, ਤਾਂ ਉੱਥੇ ਵੀ ਇਹ ਹਵਾ ਦਾ ਪ੍ਰਦੂਸ਼ਣ ਕਿਤੇ ਨਾ ਕਿਤੇ ਖਰਾਬ ਹੈ। ਸੋ ਇਹ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਨਵੀਂ ਥਿਊਰੀ ਦੇ ਦਿੱਤੀ ਹੈ, ਇਹਦੇ ਤੇ ਨਵਾਂ ਇੱਕ ਵਿਵਾਦ, ਨਵੀਂ ਇੱਕ ਚਰਚਾ ਹੋ ਸਕਦੀ ਆ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਨਾ ਕਿ ਉਹ ਕੁਛ ਦਿਨ ਦੱਸਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਜਿਹੜੀ ਆ ਉਹ ਬਹੁਤ ਸੁੱਚ ਮਸੁੱਚ ਹੋ ਜਾਂਦੀ ਆ। ਕੋਈ ਇੱਕ ਅੱਧਾ ਮਹੀਨਾ ਹੋਏਗਾ ਵਿੱਚ, ਖਾਸ ਤੌਰ ਤੇ ਚਲੋ ਲੋਕਡਾਊਨ ਦੇ ਦੌਰਾਨ ਤੇ ਆਪਾਂ ਦੇਖ ਸਕਦੇ ਹਾਂ ਕੁਆਲਿਟੀ ਇੰਡੈਕਸ ਉਹਨਾਂ ਦਾ ਨਿਖਰਿਆ ਹੋਊਗਾ। ਬਾਕੀ ਜੇ ਕੁਛ ਹਫ਼ਤੇ ਸਾਲ ਦੇ ਛੱਡ ਦਈਏ, ਅਦਰਵਾਈਜ਼ ਸਾਰਾ ਸਾਲ ਇਹ ਕੁਆਲਿਟੀ ਇੰਡੈਕਸ ਜਿਹੜਾ ਦਿੱਲੀ ਦਾ ਉਹ ਪੂਰਾ ਸੁਧਰਦਾ ਨਹੀਂ ਹੈ। ਤਾਂ ਹੁਣ ਇਹਦੇ ਤੇ ਪੰਜਾਬ ਕੀ ਪ੍ਰਤੀਕਰਮ ਦਿੰਦਾ, ਦੇਖਣ ਦੀ ਜ਼ਰੂਰਤ ਰਹੇਗੀ। ਤੇ ਜੇ ਉੱਥੇ ਕੈਪਟਨ ਅਮਰਿੰਦਰ ਸਿੰਘ ਹੁੰਦੇ, ਉਹ ਕੀ ਦਿੰਦੇ ਪ੍ਰਤੀਕਰਮ, ਕੀ ਰੱਦੇ ਅਮਲ ਉਹਨਾਂ ਦਾ ਹੁੰਦਾ, ਉਹ ਵੀ ਦੇਖਣਾ ਦਿਲਚਸਪ ਰਹਿੰਦਾ। ਪਰ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੋਰ ਸਟੇਟਮੈਂਟ ਜ਼ਰੂਰ ਆਉਂਦੇ ਰਹੇ ਆ, ਪਰ ਇਸ ਮੀਟਿੰਗ ਦੇ ਵਿੱਚ ਉਹਨਾਂ ਸ਼ਮੂਲੀਅਤ ਨਹੀਂ ਕੀਤੀ। ਇਹ ਵੀ ਕੁਛ ਨਾ ਕੁਛ ਸੋਚਣ ਲਈ ਮਜਬੂਰ ਕਰਦਾ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਜੇ ਖਬਰ ਕਰੀਏ, ਕੇਂਦਰ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ 3 ਦਸੰਬਰ ਲਈ ਗੱਲਬਾਤ ਲਈ ਫੇਰ ਸੱਦਿਆ। ਹਾਂਜੀ ਦੇਖੋ, ਗੱਲਬਾਤ ਵਾਸਤੇ ਸੱਦਿਆ, ਪਰ ਉਹ ਹੁਣ ਗੱਲਬਾਤ ਫਾਰਮੈਲਿਟੀ ਰਹਿੰਦੀ ਹੈ ਜਾਂ ਕਿਸੇ ਗੱਲ ਹੰਨੇ ਬੰਨੇ ਲਾਉਣ ਦਾ ਕੋਈ ਯਤਨ ਹੁੰਦਾ ਉੱਥੇ, ਇਹੀ ਮਹੱਤਵਪੂਰਨ ਰਹੇਗਾ। ਤਾਂ ਬਹਰਹਾਲ ਸਵੇਰੇ ਜਿਹੜੇ ਵਿਜੇ ਸਾਂਪਲਾ ਆ ਉਹਨਾਂ ਦਾ ਇੱਕ ਟਵੀਟ ਆਇਆ ਸਭ ਤੋਂ ਪਹਿਲਾਂ, ਤਾਂ ਉਹਨਾਂ ਨੇ ਇਤਲਾਹ ਦਿੱਤੀ ਸਭ ਨੂੰ ਕਿ ਇਹਨਾਂ ਨੂੰ ਬੁਲਾਇਆ ਜਾ ਰਿਹਾ ਫਿਰ 3 ਦਸੰਬਰ ਨੂੰ। ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਪੁਸ਼ਟੀ ਨਹੀਂ ਹੋ ਸਕੀ, ਬਾਅਦ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ, ਉਹਨਾਂ ਨੇ ਬਾਕਾਇਦਾ ਟੈਲੀਵਿਜ਼ਨ ਚੈਨਲਾਂ 'ਤੇ ਆ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਸੀਂ 32 ਜਥੇਬੰਦੀਆਂ ਨੂੰ ਸੁਨੇਹਾ ਲਾ ਦਿੱਤਾ ਹੈ, ਉਹਨਾਂ ਨੂੰ ਅਸੀਂ ਸੱਦਾ ਘੱਲਿਆ ਕਿ ਤੁਸੀਂ ਆ ਕੇ ਦੂਸਰੇ ਪੜਾਅ ਦੀ ਮੀਟਿੰਗ ਜਿਹੜੀ ਆ ਉਹ ਕਰੋ। ਹੁਣ ਇੱਧਰ ਜੇ ਕਿਸਾਨ ਧਿਰਾਂ ਦੀ ਆਪਾਂ ਗੱਲ ਕਰੀਏ ਤਾਂ ਬਲਦੇਵ ਸਿੰਘ ਸਿਰਸਾ ਦੀ ਸਟੇਟਮੈਂਟ ਮੈਂ ਪੜ੍ਹ ਰਿਹਾ ਸੀਗਾ, ਉੱਥੋਂ ਤਕਰੀਬਨ ਘੰਟਾ ਕੁ ਬਾਅਦ ਜਦੋਂ ਖਬਰਾਂ ਆਈਆਂ ਨੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਿਚਾਰ ਕਰਾਂਗੇ। ਮਤਲਬ ਕਿ ਇਸ 3 ਦਸੰਬਰ ਵਾਲੀ ਮੀਟਿੰਗ ਹੈ ਜੋ ਸੱਦਾ ਆਇਆ, ਤਾਂ ਉਸ ਤੋਂ ਪਹਿਲਾਂ ਆਪਣੀ ਇੱਕ ਮੀਟਿੰਗ ਰੱਖ ਕੇ ਉਹਦੇ 'ਚ ਵਿਚਾਰ ਵਟਾਂਦਰਾ ਕਰਾਂਗੇ ਕਿ ਕੀ ਅਸੀਂ ਇਹਦੇ 'ਚ ਸ਼ਿਰਕਤ ਕਰਨੀ ਹੈ ਜਾਂ ਨਹੀਂ, ਤਾਲਾ ਵੱਟਣਾ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਹੈ। ਪਰ ਇਹ ਸਾਰਾ ਕੁਛ ਉਦੋਂ ਹੀ ਹੋਏਗਾ ਹੁਣ ਜਦੋਂ 26-27 ਵਾਲਾ ਦਿੱਲੀ ਵਾਲਾ ਪ੍ਰੋਗਰਾਮ ਹੈ ਜਿਹੜਾ ਉਹ ਇੱਕ ਕਿਨਾਰੇ ਲੱਗੇਗਾ। ਉਹਦਾ ਹੁਣ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ। ਬਹਰਹਾਲ ਕਹਿ ਸਕਦੇ ਆਪਾਂ ਕਿ ਕਿਸਾਨ ਜਥੇਬੰਦੀਆਂ ਨੇ ਤੁਰੰਤ ਹਾਮੀ ਨਹੀਂ ਭਰੀ ਕਿ ਅਸੀਂ ਉੱਥੇ ਜਾਵਾਂਗੇ, ਤੇ ਜੇ ਉਹ ਜਾਂਦੇ ਆ ਤਾਂ ਕੇਂਦਰ ਸਰਕਾਰ ਨੂੰ ਹੁਣ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ। ਕਿਸਾਨਾਂ ਨੇ ਪਹਿਲ ਕਦਮੀ ਕਰ ਲਈ ਆ, ਕਿਸਾਨਾਂ ਨੇ ਤੁਹਾਨੂੰ ਰਸਤਾ ਦੇ ਦਿੱਤਾ। ਹਾਂ, ਕਿਸਾਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਉਹ ਜਿਉਂਦਾ ਤਿਉਂ ਰੱਖਿਆ ਦਿੱਲੀ ਵਾਲਾ। ਸ਼ਾਇਦ ਇਹਨਾਂ ਨੇ ਇਹੀ ਸੋਚ ਕੇ ਪੱਤਾ ਸੁੱਟਿਆ ਹੋਵੇ ਕਿ ਹੋ ਸਕਦਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਆਪੋ ਵਿੱਚ ਦੀ ਥੋੜ੍ਹਾ ਪਾਠ ਜਾਣ ਕੇ ਕੋਈ ਕਵੇ ਕਿ ਨਹੀਂ ਆਪਾਂ ਉਸ ਮੀਟਿੰਗ 'ਚ ਹੁਣ ਕਰੀ ਗੱਲਬਾਤ ਕਰਕੇ ਫਿਰ ਬਾਅਦ ਵਿੱਚ ਪ੍ਰੋਗਰਾਮ ਦੇਖ ਲਵਾਂਗੇ। ਸੋ ਇਹ ਅਸੀਂ ਵੀ ਹੋ ਸਕਦੀ ਹੈ ਕਿਉਂਕਿ ਟਾਈਮਿੰਗ ਕਾਫੀ ਮਾਇਨਾ ਰੱਖਦੀ ਹੈ ਕਿ ਜਦੋਂ ਪੂਰਾ ਜ਼ੋਰ ਲੱਗਾ ਪਿਆ ਸੀਗਾ ਕਿਸਾਨ ਜਥੇਬੰਦੀਆਂ ਦਾ ਕਿ ਅਸੀਂ ਦਿੱਲੀ ਵਾਸਤੇ ਤਿਆਰੀ ਕਰਨੀ ਹੈ, ਤਾਂ ਠੀਕ ਉਸ ਵੇਲੇ ਮੀਟਿੰਗ ਦਾ ਸੱਦਾ ਆ ਜਾਂਦਾ। ਇਹ ਆਪਣੇ ਆਪ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਹੋ ਸਕਦਾ ਹੈ। ਹਰੇਕ ਪੱਖ ਤੋਂ ਰਵੱਈਆ ਕਿ ਕੁਛ ਸਰਕਾਰ ਪੱਖੀ ਇਹਨਾਂ ਦੇ ਜਿਹੜੇ ਕਿਸਾਨ ਲੀਡਰ ਆ ਉਹਨਾਂ ਦੇ ਵੀ ਜੇ ਤੁਸੀਂ ਬਿਆਨਾਤ ਦੇਖੋਗੇ ਪਿਛਲੇ 2-3 ਦਿਨ ਦੇ ਦੌਰਾਨ, ਤਾਂ ਉਹ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਉਹ ਪੰਜਾਬ ਦੇ ਇਸ ਅੰਦੋਲਨ ਨੂੰ ਛੁਟਿਆ ਰਹੇ ਆ। ਇੱਕ ਕਹਿ ਰਿਹਾ ਦਿਸ਼ਾਹੀਨ ਆ, ਇੱਕ ਕਹਿ ਰਿਹਾ ਬਹੁਤ ਸੀਮਤ ਹੈ, ਮਤਲਬ ਕਿ ਲਿਮਿਟਡ ਇਹਦਾ ਕੋਈ ਉਹਦਾ ਕੋਈ ਬਹੁਤਾ ਜ਼ਿਆਦਾ ਹੈ ਨਹੀਂ ਗਾ, ਇਹਦਾ ਕੋਈ ਭਵਿੱਖ ਵੀ ਹੈ ਨਹੀਂ ਗਾ। ਕੋਈ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਨੇ। ਹੁਣ ਆਪਣੇ ਆਪ ਦੇ ਵਿੱਚ ਦੇਖਦੇ ਆ ਕਿ ਕੇਂਦਰ ਸਰਕਾਰ ਉੱਥੇ ਟੇਬਲ 'ਤੇ ਸੱਦ ਕੇ ਗੱਲ ਕੋਈ ਜਲਦੀ ਪੁੱਛਦੀ ਦੱਸਦੀ ਹੈ ਕਿ ਉਹ ਕਿਸੇ ਨੇ ਆਖਿਆ ਸੀ ਨਾ ਪੁੱਛ ਲੈਤੇ ਤੋਂ ਬਸ ਮਿਜ਼ਾਜ ਮੇਰਾ ਕਿਤਨਾ ਆਸਾਨ ਥਾ ਇਲਾਜ ਮੇਰਾ। ਕਿਉਂ ਅਸਲ ਦੇ ਵਿੱਚ ਪੰਜਾਬ ਦਾ ਮਿਜ਼ਾਜ ਪੁੱਛਦੇ ਆ ਕਿ ਨਹੀਂ, ਇਹ ਮਹੱਤਵਪੂਰਨ ਰਹੇਗਾ ਕਿਉਂਕਿ ਉਹ ਜੇ ਕਹਾਵਤ ਹੈ ਪੰਜਾਬੀ ਦੀ, ਕਹਿੰਦੇ ਹੁੰਦੇ ਸੀ ਬਜ਼ੁਰਗ, ਗੱਲ ਕਰਾਂ ਗੱਲ ਨਾਲ ਤੇ ਨੱਕ ਵੱਡਾ ਵੱਲ ਨਾਲ। ਮਤਲਬ ਕਿ ਗੱਲ ਨਾਲ ਜਿਹੜੀ ਗੱਲ ਕਰਨੀ ਆ ਤੇ ਪਰ ਨੱਕ ਜਿਹੜਾ ਵੱਢ ਦੇਣਾ ਗੱਲ ਦੇ ਵਿੱਚ ਉਹ ਵੱਲ ਦੇ ਨਾਲ। ਆਪਾਂ ਵੱਲ ਇੱਕ ਤਾਂ ਹੁੰਦੀ ਹੈ ਨਾ ਪਿੰਡੀ ਤੋਂ ਤੋਰੀ ਦੀ ਵੱਲ, ਸੌਰੀ ਪਿੰਡੀ ਪੂਰੀ ਦੀ ਨਹੀਂ ਕਹਿ ਰਿਹਾ, ਤੋਰੀ ਦੀ ਵੱਲ ਹੁੰਦੀ ਹੈ, ਤੇ ਇੱਕ ਹੁੰਦਾ ਵੱਲ ਮਤਲਬ ਕਿ ਜਾਂਚ ਕਿਸੇ ਚੀਜ਼ ਦੀ।
ਤਾਂ ਇਹ ਹੁਣ ਇਹ ਨਾ ਕਰਨ ਕਿ ਇੱਕ ਪਾਸੇ ਇੱਕ ਮੈਸੇਜ ਜ਼ਰੂਰ ਦੇ ਦੇਣ ਕਿ ਹਾਂ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਦੂਸਰੇ ਪਾਸੇ ਇਸ ਕਿਤੇ ਨਾ ਕਿਤੇ ਝਾਕ ਦੇ ਵਿੱਚ ਰਹਿ ਜਾਣ ਕਿ ਇਸ ਅੰਦੋਲਨ ਨੂੰ ਲੰਮਾ ਖਿੱਚਦੇ ਆ, ਲੰਮਾ ਖਿਚਵਾ ਦਿੰਦੇ ਆ, ਤਾਂ ਕਿ ਇਹ ਕਿਸਾਨ ਹੱਪ ਜਾਣ, ਕਿਸਾਨ ਹੰਭ ਜਾਣ, ਆਪਣੇ ਆਪ ਹੀ ਇਹ ਸੰਘਰਸ਼ ਜਿਹੜਾ ਖਤਮ ਹੋ ਜਾਵੇ। ਜੀ ਜੀ। ਅਤੇ ਆਪਣੇ ਗਵਾਂਢੀ ਸੂਬੇ ਵਾਲੇ ਨੇ ਵੀ ਕੁਛ ਬਿਆਨ ਦਿੱਤਾ ਹੈ, ਜਿਹੜੀ ਇਹ ਮਾਰਚ ਜਾਣੀ ਹੈ ਦਿੱਲੀ ਚੱਲੋ ਨੂੰ ਲੈ ਕੇ, ਕੁਛ ਰੋਕਣ ਨੂੰ ਲੈ ਕੇ ਪੁਲਿਸ ਕਾਰਵਾਈ ਹੋਊਗੀ, ਸੋ ਕੀ ਕਹਿੰਦੇ ਸੀਗੇ ਖੱਟਰ ਹੋਣੀ? ਦੇਖੋ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਹੁਣ ਇਹਨਾਂ ਨੇ ਪਹੁੰਚਣਾ, ਵੈਸੇ ਤਾਂ ਦਿੱਲੀ ਦੇ ਵਿੱਚ ਨਹੀਂ ਸੀ ਪਹੁੰਚਿਆ ਜਾਣਾ, ਉਹ ਸਭ ਨੂੰ ਪਤਾ ਹੀ ਆ। ਔਰ ਕੋਰੋਨਾ ਦਾ ਵੀ ਉੱਥੇ ਜਿਸ ਤਰ੍ਹਾਂ ਦਾ ਬਣਾਇਆ ਗਿਆ ਡਰ, ਪੈਨਿਕ ਕ੍ਰੀਏਟ ਕੀਤਾ ਜਾ ਰਿਹਾ, ਇੱਥੇ ਸਵਾਲ ਖਤਮ ਹੀ ਹੋ ਗਏ ਆ। ਕੋਈ ਬੁੱਧੀਜੀਵੀ, ਕੋਈ ਪੱਤਰਕਾਰ ਸਵਾਲ ਚੁੱਕਣ ਦੀ ਥਾਂ ਤੇ ਇੱਥੇ ਅੰਬਾਨੀਆਂ ਦੇ ਚੈਨਲ ਆ ਮੇਨ ਸਟ੍ਰੀਮ ਦੇ ਵਿੱਚ ਜ਼ਿਆਦਾ, ਉਹ ਜਦੋਂ ਜੀ ਕਰਦਾ ਬਸ, ਜਿਵੇਂ ਪੁਰਾਣੇ ਰੇਡੀਓ ਦੇਖੇ ਤੁਸੀਂ, ਰੇਡੀਓ ਤੁਸੀਂ ਆਪਣੇ ਘਰਾਂ ਦੇ ਵਿੱਚ ਪਏ, ਉਹ ਜਦੋਂ ਕੋਈ ਪ੍ਰੋਗਰਾਮ ਠੰਡੂ ਰਾਮ ਹੋ ਰਾਦਾ ਉਦੋਂ ਦਿੰਦੇ, ਉਹ ਘੁਮਾ ਦਿੰਦੇ ਸੀ, ਬਟਨ ਵੱਡਾ ਸਾਰਾ ਹੁੰਦਾ ਸੀਗਾ, ਉਹਨੂੰ ਘੁਮਾ ਦਿੰਦੇ ਤੇ ਉੱਚੀ ਆਵਾਜ਼ 'ਚ ਰੇਡੀਓ ਵਿੱਚ ਲੱਗ ਜਾਂਦੇ ਸੀਗੇ। ਤਾਂ ਉਸੇ ਤਰ੍ਹਾਂ ਹੀ ਹੈ, ਇਹਨਾਂ ਦਾ ਬਟਨ ਉਹ ਘੁਮਾ ਦਿੰਦੇ ਆ, ਇਹ ਫਿਰ ਉੱਚੀ ਉੱਚੀ ਵੱਜਣ ਲੱਗ ਜਾਂਦੇ ਆ। ਅੱਜ ਤੁਸੀਂ ਕਰੋਨਾ ਹੀ ਦੇਖੋਗੇ, ਜਦ ਕਿ 15-20 ਦਿਨ ਪਿਛਾਂ ਜਦੋਂ 8-9 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਸੀਗੇ, ਬਾਈ ਇਲੈਕਸ਼ਨ ਜਿਹਨਾਂ ਨੂੰ ਆਪਾਂ ਕਹਿੰਦੇ, ਉਹਨਾਂ ਦੇ ਵਿੱਚ ਹਰਿਆਣਾ ਵੀ ਸ਼ਾਮਲ ਸੀ, ਕਮਾਲ ਦੀ ਗੱਲ ਆ। ਤਾਂ ਉਦੋਂ ਕੋਈ ਨਹੀਂ ਬੋਲਿਆ। ਉਸ ਟਾਈਮ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹੋਇਆ, ਕੋਈ ਨਹੀਂ ਬੋਲਿਆ, ਕਿਸੇ ਨੇ ਰੌਲਾ ਨਹੀਂ ਪਾਇਆ। ਹੁਣ ਯਕਦਮ ਕਰੋਨਾ ਹੋ ਗਈ ਆ। ਇਹ ਖਬਰਾਂ ਆ ਰਹੀਆਂ ਨੇ ਕਿ ਜੀ ਉੱਥੇ ਸੰਸਕਾਰ ਕਰਨ ਵਾਸਤੇ ਦਿੱਲੀ ਦੇ ਵਿੱਚ ਸਿਵੇ ਨਹੀਂ ਵਿਹਲੇ ਹੈਗੇ, ਸਲਾਹ ਜਿਵੇਂ ਅੱਗੇ ਡਰਾਇਆ ਜਾ ਰਿਹਾ ਸੀਗਾ, ਠੀਕ ਉਸੇ ਤਰ੍ਹਾਂ ਦਾ ਡਰ ਹੈ। ਕੋਈ ਵੀ ਇੱਥੇ ਵਿਗਿਆਨਕ ਤਰੀਕੇ ਨਾਲ ਸਵਾਲ ਨਹੀਂ ਕਰ ਪਾ ਰਿਹਾ ਕਿ ਚੱਕਰ ਕੀ ਹੈ, ਕਿਉਂਕਿ ਟੈਸਟਿੰਗ ਦੇ ਵਿੱਚ ਹੀ ਸਾਰੀ ਗੜਬੜ ਆ। ਨਾ ਤੁਸੀਂ ਪੋਸਟਮਾਰਟਮ ਕਰਦੇ ਹੋ, ਨਾ ਕੋਈ ਇਹਦੇ ਬਾਬਤ ਕੋਈ ਸਾਫ਼ ਸੁਥਰੀ ਜਾਣਕਾਰੀ ਰੱਖਦੇ ਹੋ। ਅੱਜ ਵੀ ਜੇ ਇਹਨਾਂ ਨੇ ਮੀਟਿੰਗ ਕੀਤੀ ਆ ਪ੍ਰਧਾਨ ਮੰਤਰੀ ਨੇ, ਤਾਂ ਉਹਨਾਂ ਨੇ ਚੇਤਾ ਦਿੱਤਾ ਇੱਕ ਤਰ੍ਹਾਂ ਨਾਲ ਕਿ ਦੇਖੋ ਵੈਕਸੀਨ ਜਿਹੜੀ ਆ ਉਹ ਹਾਲੇ ਤੈਅ ਨਹੀਂ ਹੈ ਕਦੋਂ ਆਏਗੀ, ਪਰ ਵੈਕਸੀਨ ਵਾਸਤੇ ਉਹਨਾਂ ਨੇ ਸਾਰਾ ਰੋਡ ਦਾ ਤਿਆਰ ਕਰ ਲਿਆ ਆਪਦਾ, ਉਹ ਰੱਖ ਦਿੱਤਾ ਉਹਨਾਂ ਨੇ ਕਿ ਅਸੀਂ ਕਿਸ ਤਰ੍ਹਾਂ ਕਰਨਾ। ਤਾਂ ਉੱਥੇ ਵੀ ਮੋਟੀ ਕਮਾਈ ਕੀਤੀ ਜਾਏਗੀ ਮੇਰੇ ਖਿਆਲ ਦੇ ਨਾਲ ਕੰਪਨੀਆਂ ਵੱਲੋਂ। ਉਹ ਬਹੁਤ ਵੱਡੀ ਖੇਡ ਆ, ਸਾਰੀ ਖੇਡ ਹੀ ਮੈਨੂੰ ਤੇ ਉਹਦੀ ਜਾਪਦੀ ਆ। ਸੋ ਇੱਥੇ ਕੋਈ ਸਵਾਲ ਨਹੀਂ ਕਰ ਰਿਹਾ ਕਿ ਕੀ ਕਾਰਨ ਆ ਕਿ ਕਰੋਨਾ ਜਿਹੜਾ ਉਹ ਇੱਕ ਵੇਲੇ ਬਿਲਕੁਲ ਘੱਟ ਜਾਂਦਾ ਇੰਡੀਆ 'ਚ, ਇੱਕ ਵੇਲੇ ਬਿਲਕੁਲ ਵੱਧ ਜਾਂਦਾ। ਇੱਕ ਵਾਰੀ ਤੇ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਬਰਬਾਦੀ ਇਸ ਕਰਕੇ US ਵਰਗੀ ਨਹੀਂ ਹੋਈ, UK ਵਰਗੀ ਨਹੀਂ ਹੋਈ, ਕਿਉਂਕਿ ਇਹਨਾਂ ਦੀ ਜਿਹੜੀ ਇਮਿਊਨਿਟੀ ਪਾਵਰ ਹੈ ਉਹ ਜ਼ਿਆਦਾ ਆ, ਸਟਰੈਂਥ ਜ਼ਿਆਦਾ ਆ, ਕਿਉਂਕਿ ਇੱਥੇ ਆਲਰੇਡੀ ਪ੍ਰਦੂਸ਼ਣ ਬੜਾ ਹੈ। ਰਿਪੋਰਟਾਂ ਕਹਿ ਰਹੀਆਂ ਨੇ। ਤਾਂ ਦੂਸਰੇ ਪਾਸੇ ਉਸੇ ਪ੍ਰਦੂਸ਼ਣ ਦਾ ਹੀ ਕਾਰਨ ਮੰਨ ਰਹੇ ਨੇ ਕੇਜਰੀਵਾਲ ਸਾਹਿਬ। ਸਮਝ ਤੋਂ ਪਰੇ ਆ, ਮੈਂ ਟੋਟਲੀ ਕਨਫਿਊਜ਼, ਔਰ ਮੈਂ ਇਸ ਚੀਜ਼ ਨੂੰ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਦਾ। ਇਹਨਾਂ ਦੇ ਹੱਥ ਆ, ਟੈਸਟਿੰਗ ਜਦੋਂ ਵੀ ਮਰਜ਼ੀ ਵਧਾ ਸਕਦੇ ਆ, ਔਰ ਟੈਸਟਿੰਗ ਦੇ ਵਿੱਚ ਜਦੋਂ ਮਰਜ਼ੀ ਇਹ ਸਕਾਰਾਤਮਕ ਰੇਟ ਤੇ ਮਿਲੇ ਤੱਕ ਸਕਦੇ ਆ, ਜਦੋਂ ਹੱਥ ਹੀ ਇਹਨਾਂ ਦੇ ਆ। ਤਾਂ ਉਸ ਡਰ ਨੂੰ ਦੇਖੋ, ਇੱਕ ਨਾ ਮੇਰੇ ਖਿਆਲ ਦੇ ਨਾਲ ਜਦੋਂ ਫੈਲੀ ਆ ਬਿਮਾਰੀ 19ਵੀਂ ਸਦੀ ਦੇ ਅੱਧ ਦੇ ਵਿੱਚ, ਪਲੇਗ ਤੇ ਹੈਗਾ ਇੱਧਰ ਯੂਰਪ ਦੇ ਵਿੱਚ, ਜਦੋਂ ਖਾਸ ਤੌਰ ਤੇ ਬ੍ਰਿਟੇਨ ਦੇ ਵਿੱਚ, ਤਾਂ ਉਦੋਂ ਇੱਕ ਗੱਲ ਨਿਕਲੀ ਸੀ, ਬਹੁਤ ਸਿਆਣੇ ਬੰਦਿਆਂ ਨੇ ਗੱਲ ਕੱਢੀ ਸੀ ਕਿ ਮਹਾਂਮਾਰੀ ਦੇ ਨਾਲ, ਵੈਸੇ ਤੇ ਮਹਾਂਮਾਰੀ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਸਪੈਨਿਸ਼ ਫਲੂ ਫੈਲਿਆ ਸੀਗਾ, ਤਾਂ ਦੇਖ ਲਓ ਇੰਡੀਆ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਸੀਗਾ, ਉੱਤੋਂ ਹਿਮਾਲਿਆ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ। ਤਾਂ ਉਹਨੂੰ ਮਹਾਂਮਾਰੀ ਕਹਿ ਸਕਦੇ ਹਾਂ, ਜੋ ਦੇਸ਼ ਨੂੰ ਸਾਰੇ ਨੂੰ ਬੁੱਕਲ 'ਚ ਲੈ ਲੈਂਦੀ ਆ। ਮਹਾਂਮਾਰੀ ਵੀ ਇੱਥੇ ਇੱਕ ਤਰ੍ਹਾਂ ਨਾਲ ਬਣਾ ਦਿੱਤੀ ਇਹਨਾਂ ਨੇ, ਉਹ ਆਪਣੀ ਖੇਡ ਵੀ ਬਣਾ ਦਿੱਤੀ ਆ। ਮੈਂ ਗੱਲ ਵੈਸੇ ਕਰੋਨਾ ਨਾਲ ਜੋੜ ਰਿਹਾ ਕਿਉਂਕਿ ਸਾਰਾ ਮਸਲਾ ਕਰੋਨਾ ਨਾਲ ਜੁੜਿਆ, ਮੈਂ ਗੱਲ ਥੋੜੀ ਜਿਹੀ ਲੰਮੀ ਖਿੱਚ ਰਿਹਾ। ਹੁਣ ਦੂਜੇ ਪਾਸੇ ਉੱਥੇ ਉਦੋਂ ਸਿਆਣਿਆਂ ਨੇ ਗੱਲ ਜਿਹੜੀ ਕੱਢੀ ਸੀ, ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਜਿਹੜੀ ਬਿਮਾਰੀ ਆ ਨਾ, ਉਹ ਕੁਝ ਹਜ਼ਾਰ ਬੰਦਿਆਂ ਨੂੰ ਮਾਰਦੀ ਆ, ਪਰ ਇਸ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਡਰ ਹੁੰਦਾ ਨਾ, ਉਹ ਲੱਖਾਂ ਲੋਕਾਂ ਨੂੰ ਮਾਰ ਦਿੰਦਾ। ਤਾਂ ਤੁਸੀਂ ਸਮਝ ਹੀ ਗਏ ਹੋ। ਤੇ ਇੱਥੇ ਤਾਂ ਡਰ ਵੇਚਿਆ ਜਾ ਰਿਹਾ, ਡਰ ਦਾ ਕਾਰੋਬਾਰ ਕੀਤਾ ਜਾ ਰਿਹਾ, ਡਰ ਤੇ ਰਾਜਨੀਤੀ ਕੀਤੀ ਜਾ ਰਹੀ ਆ। ਇਸ ਡਰ ਨੂੰ ਵਿਖਾ ਕੇ ਤੇ ਤਗੜੇ ਕਾਨੂੰਨ ਲੈ ਆਂਦੇ ਗਏ ਆ ਕਿ ਮਜ਼ਦੂਰ ਰਗੜ ਕੇ ਰੱਖ ਦਿੱਤਾ, ਕਿਸਾਨ ਰਗੜ ਕੇ ਰੱਖ ਦਿੱਤਾ। ਹੁਣ ਕਹਿੰਦੇ ਕਾਰਪੋਰੇਟ ਜਿਹੜੇ ਪਲੇਅਰ ਆ ਉਹ ਬੈਂਕ ਚਲਾਉਣਗੇ ਆ ਕੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਸ ਦੇਸ਼ ਦੀ ਦੁਰਗਤ ਕੀ ਹੋ ਰਹੀ ਆ ਇਸ ਕਰੋਨਾ ਦੇ ਡਰ ਦੇ ਬਾਅਦ। ਖੈਰ ਚਲੋ, ਇਹ ਕਰੋਨਾ ਨਾਲ ਜੁੜੇ ਹੀ ਮਸਲਾ। ਇਹਦੇ ਵਿੱਚ ਦਿੱਲੀ ਨੇ ਅੱਜ ਫੇਰ ਇਜਾਜ਼ਤ ਨਹੀਂ ਦਿੱਤੀ ਕਿਸਾਨ ਜਥੇਬੰਦੀਆਂ ਨੂੰ। ਖੱਟਰ ਨੇ ਕਿਹਾ ਕਿ ਭਾਈ ਅਸੀਂ ਤਾਂ ਟਿਬਰੀ ਟੈਕ ਕਰ ਦਿਆਂਗੇ। ਉਹਨਾਂ ਨੇ ਆਪਣੇ ਬਾਰਡਰ ਵਗੈਰਾ ਸਾਰੇ ਸੀਲ ਕਰ ਦਿੱਤੇ ਸੀ। ਕੱਲ੍ਹ ਦੇ
ਉਹਨਾਂ ਨੇ ਰੇਡ ਵੀ ਸ਼ੁਰੂ ਕਰ ਦਿੱਤੇ। ਉੱਥੋਂ ਹਰਿਆਣੇ ਦੇ ਜਿਹੜੇ ਕਿਸਾਨ ਹੈ ਉਹ ਚੁੱਕਣੇ ਸਟਾਰਟ ਕਰ ਦਿੱਤੇ। ਕਈਆਂ ਨੂੰ ਉਹਨਾਂ ਨੇ ਥਾਣਿਆਂ 'ਚ ਨਜ਼ਰਬੰਦ ਕਰ ਦਿੱਤਾ ਵਾ। ਇੱਥੋਂ ਤੱਕ ਕਿ ਉੱਥੇ ਕਿਸਾਨਾਂ ਨੂੰ ਹੋਕਾ ਦੇਣਾ ਪਿਆ ਕਿ ਜਿਹੜੇ ਬੰਦੇ ਨਜ਼ਰਬੰਦ ਆ ਉਹਨਾਂ ਦੀ ਵਿਆਈ ਵਗੈਰਾ ਜਿਹੜੀ ਰਹਿੰਦੀ ਆ ਉਹ ਗੁਆਂਢੀ ਆਂਢ ਗੁਆਂਢ 'ਚੋਂ ਮਤਲਬ ਕਿ ਲੋਕ ਕਰ ਦੇਣ। ਇਸ ਤਰ੍ਹਾਂ ਇੱਕ ਮਾਹੌਲ ਬਣ ਗਿਆ। ਮੈਨੂੰ ਵੀ ਲੱਗਦਾ ਕਿ ਜਿਹੜੇ ਕਿਸਾਨ ਨੇ ਉਹ ਉੱਥੇ ਹਰਿਆਣੇ ਦੇ ਵਿੱਚ ਅੱਧ ਤੱਕ ਵੀ ਪਹੁੰਚ ਸਕਣਗੇ। ਹਾਂ, ਖਨੌਰੀ ਪੁਆਇੰਟ ਆ, ਵੈਸੇ ਸ਼ੰਭੂ ਵਾਲਾ ਤੇ ਹੁਣ ਮੇਰੇ ਖਿਆਲ ਦੇ ਨਾਲ ਬੰਦ ਹੀ ਹੋ ਗਿਆ ਸਾਰਾ। ਤੇ ਇਸ ਤੋਂ ਇਲਾਵਾ ਡੱਬ ਵਾਲੀ ਵਾਲਾ ਪੁਆਇੰਟ ਆ। ਇਹਨਾਂ ਪੁਆਇੰਟਸ ਤੋਂ ਮਤਲਬ ਉੱਥੇ ਠੀਕ ਹੈ ਆਧਾਰ ਬਣਾ ਕੇ ਉਹ ਆਪਣਾ ਪ੍ਰੋਟੈਸਟ ਚਲਾ ਲੈਣਗੇ। ਹਫ਼ਤੇ ਦਾ ਵੀ ਚਲਾ ਸਕਦੇ ਆ। ਸ਼ਿੰਗਾਰਾ ਸਿੰਘ ਮਾਨ ਹੋਰਾਂ ਨੂੰ ਮੈਂ ਸੁਣ ਰਿਹਾ ਸੀ ਏਕਤਾ ਉਗਰਾਹਾਂ ਵਾਲੇ, ਉਹ ਕਹਿੰਦੇ ਕਿ ਹਫ਼ਤਾ ਲਾਵਾਂਗੇ ਅਸੀਂ ਪਹਿਲਾਂ, ਜਿੱਥੇ ਵੀ ਸਾਨੂੰ ਇਹ ਰੋਕਣਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ। ਜੋਗਿੰਦਰ ਸਿੰਘ ਉਗਰਾਹਾਂ ਵਾਲੇ ਜਿਹੜੇ ਉਹ ਕਹਿੰਦੇ ਕਿ 2 ਲੱਖ ਬੰਦਾ ਅਸੀਂ ਸਾਡੇ ਮਤਲਬ ਕਿ ਸਾਡੇ ਥੱਲੇ ਜਾ ਰਿਹਾ। ਬੰਦਾ ਬਹੁਤ ਜਾਏਗਾ, ਆਦਮ ਬਹੁਤ ਜਾਏਗਾ ਇੱਧਰੋਂ, ਪਰ ਉਹ ਕਿੱਥੇ ਜਾ ਕੇ ਬਲੌਕ ਕੀਤਾ ਜਾਂਦਾ, ਕਿੱਥੇ ਜਾ ਕੇ ਉਹ ਕੇਂਦਰ ਬਣਦੇ ਆ ਧਰਨਿਆਂ ਦੇ, ਇਹ ਵੇਖਣਾ ਦਿਲਚਸਪ ਹੋਏਗਾ। ਪਰ ਉਹਦੇ ਨਾਲ ਠੀਕ ਹੈ ਕਿ ਹਰਿਆਣਾ ਜਿਹੜਾ ਉਹ ਇੱਕ ਵੈਸੀ ਉਹ ਖੇਡ ਖੇਡ ਰਿਹਾ ਜੋ 1982 ਦੇ ਵਿੱਚ ਦੇਖਣ ਨੂੰ ਮਿਲੀ ਸੀਗੀ। ਪਰ ਬਾਵਜੂਦ ਇਸ ਦੇ ਜਦੋਂ ਏਡਾ ਵੱਡਾ ਹਜੂਮ ਪੰਜਾਬ ਦੇ ਵਿੱਚੋਂ ਨਿਕਲੇਗਾ, ਹਰਿਆਣੇ ਦੀਆਂ ਬਰੂਹਾਂ ਤੇ ਆ ਕੇ ਖੜੇਗਾ, ਤੇ ਕੋਈ ਦਿੱਲੀ ਦੇ ਵਿੱਚ ਤਾਂ ਵੜਿਆ ਹੀ ਨਹੀਂ ਸੀ ਜਾਣਾ। ਉੱਥੇ ਵੀ ਦਿੱਲੀ ਦੀਆਂ ਬਰੂਹਾਂ 'ਚ ਲੈ ਜਾਂਦੇ ਤਾਂ ਇੱਕ ਮੈਸੇਜ ਸੀਗਾ। ਤੇ ਇੱਥੋਂ ਵੀ ਇੱਕ ਮੈਸੇਜ ਤੇ ਜਾਏਗਾ ਪੂਰੇ ਦੇਸ਼ ਦੇ ਵਿੱਚ ਕਿ ਇੱਕ ਪੂਰਾ ਸੂਬਾ ਜਿਹੜਾ ਉਹ ਇੱਕ ਵੱਖਰੀ ਕਿਸਮ ਦੀ ਜਦੋਜਹਿਦ, ਵੱਖਰੀ ਕਿਸਮ ਦੀ ਕਾਲਣਾ ਘੋਲ ਦੇ ਵਿੱਚ ਲੱਗਿਆ ਹੋਇਆ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕੈਪਟਨ ਨੇ ਨਵਜੋਤ ਸਿੱਧੂ ਨੂੰ ਲੰਚ 'ਤੇ ਸੱਦਿਆ। ਉਹ ਤਾਂ ਉਹ ਮੀਟਿੰਗ 'ਚ ਨਹੀਂ ਗਏ, ਕਹਿੰਦੇ ਸਿਹਤ ਖਰਾਬ ਆ, ਇੱਥੇ ਦਵਾਈ ਦੇਣੀ ਸੀ ਸਿੱਧੂ ਨੂੰ। ਨਹੀਂ, ਹੁਣ ਪੁੱਛਣਗੇ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ, ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ, ਗਾਣਾ ਸੁਣਦੇ ਹੁੰਦੇ ਸੀ ਨਾ, ਦੇਖੇ ਹੁੰਦੇ, ਤਾਂ ਉਹੀ ਮੈਨੂੰ ਲੱਗਦਾ ਆ ਕਿ ਲੰਚ ਤੇ ਪੁੱਛਣਗੇ। ਅਸਲ ਦੇ ਵਿੱਚ ਜਦੋਂ ਕਿਸੇ ਨੂੰ ਵਰਚਾਉਣਾ ਹੁੰਦਾ ਹੈ ਨਾ, ਕੈਪਟਨ ਅਮਰਿੰਦਰ ਸਿੰਘ ਚਾਹ ਦਾ ਕੱਪ ਦਿੰਦੇ ਅਗਲੇ ਨੂੰ। ਇਸ ਤੋਂ ਇਲਾਵਾ ਫਿਰ ਜੇ ਬਹੁਤਾ ਹੀ ਕੋਈ ਹੋਵੇ ਉਹਨੂੰ ਲੰਚ ਤੇ ਸੱਦ ਲੈਂਦੇ ਆ। ਜੇ ਕੋਈ ਬਹੁਤਾ ਹੀ ਦੇਰ ਦਾ ਹੋਵੇ ਤੇ ਉਹਨੂੰ ਰਾਤ ਦੇ ਖਾਣੇ 'ਚ ਵੀ ਸੱਦ ਲੈਂਦੇ ਆ। ਰਾਤ ਦੇ ਖਾਣੇ ਦੇ ਨਾਲ ਪਤਾ ਨਹੀਂ ਕੀ ਹੁੰਦਾ, ਚੂਰਨ ਚੜਨਾ ਚੂੜਿਆ ਹੁੰਦਾ। ਉਸ ਤੋਂ ਬਾਅਦ ਕਈ ਲੋਕ ਜਿਹੜੇ ਮੰਤਰ ਮੁਗਧ ਹੋ ਜਾਂਦੇ ਆ। ਇਹ ਦੇਖਿਆ ਆਪਾਂ, ਇਹਨਾਂ ਦੇ ਆਪਣੇ ਬੰਦਿਆਂ ਨਾਲ ਵੀ ਹੁੰਦਾ। ਲੰਚ ਡਿਪਲੋਮੈਸੀ ਕਰਦੇ ਆ, ਵਰਚਾ ਲੈਂਦੇ ਆ। ਫਿਰ ਉਸ ਤੋਂ ਇਲਾਵਾ ਡਿਨਰ ਦਾ ਤਾਂ ਇੱਕ ਵਾਰੀ ਰੌਲਾ ਵੀ ਪਿਆ ਸੀਗਾ। ਮੈਂ ਇੱਕ ਵਾਰੀ ਉਹ RTI ਤੋਂ ਪੜ੍ਹ ਰਿਹਾ ਸੀਗਾ, ਉਹ ਜਾਣਕਾਰੀ ਲਈ ਸੀਗੀ ਕਿਸੇ ਨੇ, ਤਾਂ ਉਹ ਜਿਹੜਾ ਇਹਨਾਂ ਨੇ ਪਿਛਲੇ ਅਗਸਤ ਦੇ ਵਿੱਚ ਡਿਨਰ ਦਿੱਤਾ ਸੀਗਾ ਆਪਣੇ ਵਿਧਾਇਕਾਂ ਨੂੰ, ਉਹਦਾ ਸਾਰਾ ਖਰਚਾ ਖਜ਼ਾਨੇ ਤੇ ਦਿੱਤਾ ਸੀਗਾ। ਬਾਹਰੋਂ 2000 ਰੁਪਏ ਥਾਲੀ ਮੰਗਾਈ ਸੀ ਇਹਨਾਂ ਨੇ, ਮਤਲਬ ਕਿ ਕਰਨਾ ਆਪਣਾ ਸੀਗਾ। ਭਾਰ ਜਿਹੜਾ ਉਹ ਪਹੁੰਚ ਕੇ ਤਣਿਆ ਕੇ ਪਾ ਦਿੱਤਾ ਗਿਆ। ਖੈਰ, ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਗਿਆ। ਇਹਨਾਂ ਦੇ ਜਿਹੜੇ ਮੀਡੀਆ ਸਲਾਹਕਾਰ ਰਿਹਾ ਠੁਕਰਾਲ ਸਾਹਿਬ, ਉਹਨਾਂ ਦੀ ਇਹੀ ਇੱਕ ਟਵੀਟ ਆਇਆ ਤੇ ਟਵੀਟ ਦੇ ਵਿੱਚ ਕਿਹਾ ਗਿਆ ਕਿ ਕੱਲ੍ਹ ਨੂੰ ਸਿੱਧੂ ਸਾਹਿਬ ਆ ਰਹੇ ਆ, ਸੂਬਾਈ ਤੇ ਕੌਮੀ ਰਾਜਨੀਤੀ ਤੇ ਵਿਚਾਰ ਵਟਾਂਦਰਾ ਵੀ ਹੋਏਗਾ। ਇਸ ਤੋਂ ਪਹਿਲਾਂ ਸਿੱਧੂ ਦੇ ਘਰ ਯੋਗਰਾਜ ਜਾਂਦੇ ਆ, ਜਿਹੜੇ ਅਕਸਰ ਅੱਜ ਕੱਲ੍ਹ ਸਟੇਜਾਂ 'ਤੇ ਨਜ਼ਰ ਆਉਂਦੇ ਆ। ਅੱਜ ਕੱਲ੍ਹ ਉਹ ਬਹੁਤ ਕਿਸਾਨੀ ਦੀ ਗੱਲ ਕਰਦੇ ਆ ਤੇ ਨਾਲ ਸਿੱਧੂ ਦੇ ਬਹੁਤ ਗੁਣ ਗਾਉਂਦੇ ਆ, ਸੋਹਣੇ ਗਾਉਂਦੇ ਆ। ਇਹ ਮੇਰਾ ਯਾਰ ਸੀਗਾ, ਦਿਲਦਾਰ ਸੀ, ਮੇਰਾ ਪਿਆਰ ਸੀ। ਡਾਇਲੋਗ ਉਹ ਵੀ ਘੱਟ ਨਹੀਂ ਬੋਲਦਾ ਸੀ ਯੋਗਰਾਜ ਦੀ। ਫਿਰ ਉਹਨੇ ਕਿਹਾ ਕਿ ਇਹਦੀ ਸ਼ਾਦੀ ਮੈਂ ਆਪਣੇ ਹੱਥਾਂ 'ਚ ਕਰਾਈ, ਮੇਰਾ ਪੁੱਤਰ ਆ। ਤੇ ਉਹ ਇੱਕ ਮੁਲਾਕਾਤ ਜਿਹੜੀ ਆ ਉਹ ਹੁੰਦੀ ਆ, ਉੱਥੇ ਖਾਣੇ ਵਾਣੇ ਦੀਆਂ ਫੋਟੋਆਂ ਵਾਇਰਲ ਹੁੰਦੀਆਂ। ਉਸ ਤੋਂ ਬਾਅਦ ਤੁਰੰਤ ਇਹ ਖਬਰ ਆ ਜਾਂਦੀ ਆ। ਹੁਣ ਦੇਖੋ, ਮੀਡੀਆ ਵਾਲੇ ਤੇ ਅੱਗੇ ਵੀ 5-7 ਵਾਰੀ ਇਹਨੂੰ ਕਦੇ ਚੀਫ ਮਿਨਿਸਟਰ ਬਣਾ ਚੁੱਕੇ ਆ, ਕਦੇ ਉਪ ਮੁੱਖ ਮੰਤਰੀ ਬਣਾ ਚੁੱਕੇ ਆ, ਕਦੇ ਕੈਬਨਿਟ ਦੇ ਵਿੱਚ ਦੁਬਾਰਾ ਵਜ਼ੀਰ ਬਣਾ ਚੁੱਕੇ। ਕੁਛ ਵੀ ਨਹੀਂ ਕਿਹਾ ਜਾ ਸਕਦਾ। ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਤੋਂ ਹਰੀਸ਼ ਰਾਵਤ ਆਇਆ, ਉਹਨਾਂ ਨੇ ਕਿਤੇ ਨਾ ਕਿਤੇ ਕਮਿਆਨ 'ਚ 2 ਤਲਵਾਰਾਂ ਪਾਉਣ ਦਾ ਕੰਮ ਜ਼ਰੂਰ ਰੰਭਿਆ ਔਰ ਉਹਨਾਂ ਨੂੰ ਸਫਲਤਾ ਮਿਲੀ ਆ। ਕਿਉਂਕਿ ਜਦ ਅਸੈਂਬਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੋਲਿਆ ਸੀਗਾ ਤਾਂ ਨਵਜੋਤ ਸਿੰਘ ਸਿੱਧੂ ਨੇ ਬੜੇ ਕੂੜੇ ਸ਼ਬਦ ਇਸਤੇਮਾਲ ਕੀਤੇ ਸਨ ਕੈਪਟਨ ਅਮਰਿੰਦਰ ਸਿੰਘ ਪ੍ਰਤੀ। ਹਾਲਾਂਕਿ ਪਹਿਲੀ ਸਟੇਜ ਮੋਗੇ ਵਾਲੀ ਜਿਹੜੀ ਸਟੇਜ ਸੀ ਉਹਦਾ ਸਾਰਾ ਕੁਛ ਹਿਲਾ ਕੇ ਰੱਖ ਗਈ ਸੀ ਤੇ ਧਰਨ ਪਾ ਕੇ ਰੱਖ ਗਈ ਸੀ। ਪਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਬ੍ਰੈਡ ਤੇ ਮੱਖਣ ਲੱਗ ਜਾਂਦਾ, ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਮੋਹ ਪਿਆਰ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਤੇ ਲੱਗਣ ਲੱਗ ਪਿਆ ਸੀ। ਤਾਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਸਲੋਕ ਕੀਤੀ, ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਜਦ ਧਰਨਾ ਲਾਉਣ ਗਏ ਆ ਨਵਜੋਤ ਸਿੰਘ ਸਿੱਧੂ ਉਦੋਂ ਵੀ ਗਏ ਔਰ ਨਵਜੋਤ ਸਿੰਘ ਸਿੱਧੂ ਨੇ ਇੱਥੋਂ ਤੱਕ ਕਿਹਾ, ਵਾਰ-ਵਾਰ ਇਹ ਗੱਲ ਕਹੀ ਕਿ ਦੇਖੋ ਜੀ ਇਹ ਕਾਲੇ ਸ਼ਾਹ ਹਨੇਰੇ ਦੇ ਵਿੱਚ ਇੱਕ ਚਾਨਣ ਦੀ ਕਿਰਨ ਨਜ਼ਰ ਆਉਂਦੀ ਹੈ। ਜੋ ਮਤਲਬ ਕਿ ਪ੍ਰੋਟੈਸਟ ਵਗੈਰਾ ਕੀਤਾ ਜਾ ਰਿਹਾ ਸੀ ਜਾਂ ਕੇਂਦਰ ਸਰਕਾਰ ਦੇ ਹੁਕਮਰਾਨ ਜਿਹੜੇ ਆ ਉਹਨਾਂ ਦੇ ਮੂੰਹ ਤੇ ਚਪੇੜ ਹੈ, ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਸਨ।
ਤਾਂ ਕੁਝ ਵੀ ਹੋ ਸਕਦਾ ਹੈ ਕਿ ਸਭ ਕੁਝ ਜਿਹੜਾ ਇਸੇ ਤਰ੍ਹਾਂ ਹੀ ਚੱਲੀ ਜਾਵੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇਹਨਾਂ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇ, ਕਿਉਂਕਿ ਸਾਲ ਇੱਕ ਰਹਿ ਗਿਆ। ਹੁਣ ਕੁਝ ਚਿਹਰਿਆਂ ਨੂੰ ਰਿਪਲੇਸ ਕੀਤਾ ਜਾ ਸਕਦਾ ਮੰਤਰੀ ਮੰਡਲ ਦੇ ਵਿੱਚ। ਤਾਂ ਨਵਜੋਤ ਸਿੰਘ ਸਿੱਧੂ ਉਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਫੈਕਟਰ ਰਹੇਗਾ। ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਸ਼ਾਇਦ ਕੋਈ ਰਸਤਾ ਜਿਹੜਾ ਉਹ ਕੋਈ ਸੈੱਟ ਕੀਤਾ ਜਾਏਗਾ। ਜੀ ਜੀ ਜੀ। ਅਗਲੀ ਗੱਲ ਕਰੀਏ, ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਵਿਧਾਇਕਾ ਬੀਬੀ ਮਾਣਕੋ ਤੇ ਜਾਲੀ ਡਿਗਰੀਆਂ ਦੇਣ ਦਾ ਲਾਇਆ ਦੋਸ਼। ਹਾਂਜੀ ਹਾਂ, ਪਰ ਮੰਤਰੀ ਮੰਡਲ ਦਾ ਵਿਸਥਾਰ ਆਪਾਂ ਗਲਤ ਕਹਿ ਗਏ, ਕਿਉਂਕਿ ਇਹ ਅਸੈਂਬਲੀ ਦਾ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਕੈਪ ਹੀ ਆ, ਇਸ ਤੋਂ ਵੱਧ ਨਹੀਂ ਬਣਾਏ ਜਾ ਸਕਦੇ। ਅਸਲ ਦੇ ਵਿੱਚ ਫੇਰ ਬਦਲ ਆਪਾਂ ਸ਼ਬਦ ਇਸਤੇਮਾਲ ਕਰਾਂਗੇ। ਠੀਕ ਹੈ। ਹਾਂਜੀ, ਇਹ ਦੇਖੋ ਲੁਧਿਆਣੇ ਦੀ ਰਾਜਨੀਤੀ 'ਚ ਵੀ ਬੜਾ ਉਬਾਲ ਆਇਆ ਔਰ ਰੇਪ ਤੇ ਦੋਸ਼ ਲੱਗੇ ਆ ਜਿਹੜੇ ਬੈਂਸ ਤੇ। ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਆ ਉਹ ਦਬਾਅ ਪਾ ਰਹੇ ਆ। ਦੋਨੇ ਹੀ ਸਿਆਸੀ ਦਲ ਜਿਹੜੇ ਉਹ ਕਿਤੇ ਨਾ ਕਿਤੇ ਬੈਂਸਾਂ ਦੀ ਰਾਜਨੀਤੀ ਨੂੰ ਉੱਥੇ ਚੰਗਾ ਡੈਂਟ ਪਾ ਰਹੇ ਆ। ਵਿਰੋਧ ਦਵੈਸ਼ ਜਿਹੜਾ ਸਿਆਸੀ ਤੌਰ ਤੇ ਹੁੰਦਾ ਹੀ ਆ, ਉਹ ਫਿਰ ਇਸ ਤਰ੍ਹਾਂ ਨਿਕਲਦਾ ਵੀ ਹੈ ਜਦੋਂ ਵੱਖ-ਵੱਖ ਮੌਕਿਆਂ ਤੇ ਬੱਤਰ ਬਣ ਜਾਂਦਾ ਹੈ ਨਾ, ਤਾਂ ਬੱਤਰ ਵਾਹਿਆ ਜਾਂਦਾ। ਕਈ ਵਾਰ ਹੁੰਦਾ ਕਿਉਂਕਿ ਬੈਂਸ ਹੋਰਾਂ ਦੇ ਆਮ ਆਦਮੀ ਪਾਰਟੀ ਦੇ ਨਾਲ ਵੀ ਚੰਗੇ ਮੋਹ ਮੁਹੱਬਤ ਦੇ ਕਿਸੇ ਸੀ ਬਾਤ ਦੇ ਵਿੱਚ ਫਿਰ ਗਿਲੇ ਸ਼ਿਕਵੇ ਹੋ ਗਏ। ਤੇ ਅਕਾਲੀ ਇਹਨਾਂ ਦੇ ਪੁਰਾਣੇ ਮਿੱਤਰ ਆ, ਫਿਰ ਅਕਾਲੀਆਂ ਦੇ ਵੀ ਸ਼ਰੀਕ ਬਣ ਗਏ। ਅਗਲਾ ਕੱਢਦਾ ਹੀ ਆ ਜਿੱਦਾਂ ਕੋਈ ਬਾਹਰ ਕੱਢ ਸਕਦਾ। ਉਹ ਤੇ ਕੀ ਆ ਕਿ ਸਮਝ ਨਹੀਂ ਆਉਂਦੀ ਪਈ ਉੱਥੇ ਲੁਧਿਆਣੇ ਦੀ ਰਾਜਨੀਤੀ ਵੈਸੇ ਇੰਨੀ ਜ਼ਿਆਦਾ ਉਲਝਵੀਂ ਆ ਨਾ, ਜਦੋਂ ਤੁਸੀਂ ਉਹਦੇ 'ਚ ਵੜੋਗੇ ਤਾਂ ਤੁਹਾਨੂੰ ਵੱਖਰੀਆਂ ਉੱਥੇ ਸੁਰਾਂ, ਵੱਖਰੇ ਲੋਕ, ਵੱਖਰੀਆਂ ਚਾਲਾਂ ਜਿਹੜੀਆਂ ਤੁਸੀਂ ਕਹੋਗੇ ਛੱਡੋ ਖੜਾ, ਇਹਦੇ ਨਾਲ ਚੰਗਾ ਕਿ ਉਹ ਨਹਿਰ ਵਾਲਾ ਬਾਈਪਾਸ ਹੀ ਲੰਘ ਜੋ ਲੁਧਿਆਣੇ ਤੋਂ ਜਾਣਾ ਆ। ਇੰਨੀ ਗੁੰਝਲਦਾਰ ਰਾਜਨੀਤੀ ਆ ਉੱਥੇ। ਤਾਂ ਹੁਣ ਉੱਥੇ ਹੋ ਕੀ ਰਿਹਾ ਕਿ ਜੋ ਪੀੜਤਾ ਬੀਬੀ ਆ ਉਹਦੇ ਤੇ ਵੀ ਦੋਸ਼ ਲੱਗ ਗਿਆ। ਉਹ ਇੱਕ ਬੰਦਾ ਆ ਗਿਆ, ਉਹ ਕਹਿੰਦਾ ਕਿ 2 ਸਾਲ ਪਹਿਲਾਂ ਮੇਰੇ ਨਾਲ ਇਹਦੇ ਸੰਬੰਧ ਰਹੇ ਆ, ਮੇਰਾ ਕੋਈ ਰੁਪਈਆ ਵੀ 2-3 ਲੱਖ ਇਹ ਖਾ ਗਈ ਆ, ਉਹਦਾ ਘਰ ਵਾਲਾ ਵੀ ਜਿਉਂਦਾ ਸੀ, ਉਲਟਾ ਮੈਨੂੰ ਕੁੱਟਿਆ ਮਾਰਿਆ ਵੀ ਇਹਨਾਂ ਨੇ। ਉਹ ਹੁਣ ਕੀ ਕਰੇ ਉਹ ਬੰਦਾ। ਤਾਂ ਉਹ ਜਿਹੜੀ ਬੀਬੀ ਆ ਉਹ ਹਾਈ ਕੋਰਟ 'ਚ ਪਹੁੰਚ ਗਈ ਹੈ ਬੈਂਸ ਦੇ ਉਲਟ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਪਾਸੇ ਜਾਂਚ ਪੜਤਾਲ ਚੱਲਦੀ ਪਈ ਹੈ, ਦੂਸਰੇ ਪਾਸੇ ਉਹ ਕਹਿੰਦੇ ਕਿ ਇਹਨਾਂ ਕੀਤਾ ਹੀ ਕੱਖ ਨਹੀਂ ਸਟੇਟ ਵਾਲਿਆਂ ਨੇ। ਉਹ ਛੇਤੀ ਤੋਂ ਛੇਤੀ ਉੱਥੇ ਹਾਈ ਕੋਰਟ ਵੀ ਪਹੁੰਚ ਗਈ ਹੈ ਬੀਬੀ। ਬੈਂਸ ਪੁਲਿਸ ਵਾਲਿਆਂ ਕੋਲੇ ਪਹੁੰਚ ਗਿਆ ਬਿਆਨ ਦਰਜ ਕਰਵਾਉਣ। ਬੈਂਸ ਕਹਿੰਦਾ ਕਿ ਮੈਂ ਜਾਣਦਾ ਉਸ ਬੀਬੀ ਨੂੰ, ਮੈਂ ਉਹਦਾ ਕੰਮ ਵੀ ਕਰਵਾਇਆ, ਪਰ ਗਲਤ ਕੰਮ ਮੈਂ ਕੋਈ ਨਹੀਂ ਕੀਤਾ। ਹੁਣ ਇਹੀ ਮਸਲਾ ਕਿ ਇਸ ਗੱਲ ਦਾ ਨਖੇੜਾ ਕੌਣ ਕਰੇ ਕਿ ਕਿਹਨੂੰ ਵਰਤਿਆ। ਸਭ ਤੋਂ ਵੱਡਾ ਸਵਾਲ ਇਹੀ ਆ। ਪਰ ਰਾਜਨੀਤੀ ਜਿਹੜੀ ਇੱਕ ਦੂਜੇ ਦੇ ਖਿਲਾਫ ਦੋਸ਼ਾਂ ਨੂੰ ਜ਼ਰੂਰ ਵਰਤ ਰਹੀ ਆ। ਤਾਂ ਹੁਣ ਇਹਨਾਂ ਨੇ ਜੋ ਵਿਰੋਧੀ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ ਉਹਦੇ ਤੇ ਹੱਲਾ ਬੋਲਿਆ। ਇਹਨਾਂ ਦੇ ਜਿਹੜੇ ਮੁੱਖ ਬੁਲਾਰੇ ਆ ਗਗਨਦੀਪ ਸਿੰਘ ਸੰਨੀ ਕੈਂਪ ਜਿਹਨਾਂ ਨੂੰ ਕਹਿ ਦਿੱਤਾ ਜਾਂਦਾ, ਸਰਕਟ ਹਾਊਸ ਦੇ ਵਿੱਚ ਉਹਨਾਂ ਨੇ ਅੱਜ ਇੱਕ ਪੱਤਰਕਾਰਾਂ ਦੇ ਨਾਲ ਰਸਮੀ ਗੱਲਬਾਤ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਦੋਸ਼ ਲਿਆ। ਹੋਰ ਕੁਝ ਬੀਬੀਆਂ ਵੀ ਸਨ ਮੇਰੇ ਖਿਆਲ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਛੋਟੀ ਜਿਹੀ ਪ੍ਰੈਸ ਕਾਨਫਰੰਸ ਆਖੀ ਜਾ ਸਕਦੀ ਆ, ਜਿਹਦੇ ਵਿੱਚ ਕਿਹਾ ਗਿਆ ਕਿ ਬੀਬੀ ਮਾਣੂਕੇ ਤੇ ਇਹਨਾਂ ਦੇ ਜਿਹੜੇ ਪਤੀ ਆ ਕਥਿਤ ਤੌਰ ਤੇ ਜਾਲੀ ਸਰਟੀਫਿਕੇਟ ਬਣਾਉਣ ਦਾ ਕੰਮ ਕਰ ਰਹੇ ਨੇ ਔਰ ਇਹਨਾਂ ਦੇ ਸਰਟੀਫਿਕੇਟਾਂ ਦੇ ਨਾਲ ਕਈ ਬੱਚਿਆਂ ਦੀ ਜ਼ਿੰਦਗੀ ਜਿਹੜੀ ਉਹ ਖਰਾਬ ਹੋ ਰਹੀ ਹੈ। ਤਾਂ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇੱਕ ਦੂਜੇ ਤੇ ਦੋਸ਼ ਲੱਗ ਰਹੇ ਆ। ਹਾਲਾਂਕਿ ਆਪਾਂ ਆਪਣੇ ਪੱਧਰ ਤੇ ਕੋਈ ਪੁਸ਼ਟੀ ਨਹੀਂ ਕਰ ਸਕਦੇ, ਇਹਨਾਂ ਦਾ ਵੀ ਕੋਈ ਪ੍ਰਤੀਕਰਨ ਨਹੀਂ ਆਇਆ ਹਾਲ ਦੀ ਘੜੀ, ਕਿਸੇ ਪਾਸੇ ਕੋਈ ਇਸ ਤਰ੍ਹਾਂ ਦਾ ਕੋਈ ਹਾਲ ਦੀ ਘੜੀ ਆਪਾਂ ਨੂੰ ਸਟੇਟਮੈਂਟ ਨਜ਼ਰ ਨਹੀਂ ਆਇਆ। ਪਰ ਇਹ ਜਿਹੜੇ ਇਲਜ਼ਾਮ ਨੇ ਹੁਣ ਇਹਨਾਂ ਨੂੰ ਮੰਜ਼ਿਲ ਤੱਕ ਕੌਣ ਲੈ ਕੇ ਜਾਊਗਾ, ਕੌਣ ਤਹਿਕੀਕਾਤ ਕਰੇ, ਕੌਣ ਨਖੇੜਾ ਕਰੇ, ਔਰ ਜੇ ਹੁੰਦਾ ਵੀ ਹੈ ਤਾਂ ਉਹਦੇ ਤੇ ਯਕੀਨ ਕੌਣ ਕਰੇ। ਸਭ ਤੋਂ ਵੱਡੀ ਗੱਲ ਤੇ ਹੈ ਕਿਉਂਕਿ ਪੱਖਪਾਤੀ ਇੰਨਾ ਇਸ ਰਾਜਨੀਤੀ ਦੇ ਵਿੱਚ ਚਿੱਕੜੀ ਇੰਨਾ ਕਿ ਹਰੇਕ ਮਾਮਲਾ ਜਿਹੜਾ ਉਹ ਕਿਤੇ ਨਾ ਕਿਤੇ ਨਿਬੜ ਜਾਂਦਾ। ਪਰ ਫਿਰ ਵੀ ਇੱਕ ਰਸਮ ਹੀ ਹੁੰਦੀ ਹੈ, ਉਹ ਆਪਾਂ ਪੂਰੀ ਕਰ ਦਿੰਦੇ ਹਾਂ ਕਿ ਭਾਈ ਜਿੰਨੇ ਵੀ ਦੋਸ਼ ਆ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੀ ਜੀ। ਅਗਲੀ ਆਪਾਂ ਜੇ ਗੱਲ ਕਰੀਏ, ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਸੈਨੇਟਰ ਦਰਮਿਆਨ ਹੋਈ ਤਲਖ ਕਲਾਮੀ। ਹਾਂਜੀ ਦੇਖੋ, ਇਹ ਕਾਫੀ ਜ਼ਿਆਦਾ ਤਲਖ ਕਲਾਮੀ ਹੋਈ ਆ ਤੇ ਇਹ ਅਸਲ ਦੇ ਵਿੱਚ ਮਸਲਾ ਜਿਹੜਾ ਉਹ ਇਸ ਕਰਕੇ ਉਲਝਿਆ ਕਿ ਸਿੰਡੀਕੇਟ ਦੀ ਮੀਟਿੰਗ ਨਹੀਂ ਹੋ ਰਹੀ। ਉਹ ਕਹਿ ਰਹੇ ਨੇ ਕਿ ਮੀਟਿੰਗ ਕਰੋ, 31 ਦਸੰਬਰ ਤੱਕ ਉਹਨਾਂ ਦਾ ਸਾਰਾ ਜਿਹੜਾ ਹੈਗਾ ਕੰਮ ਪਰ ਉੱਦਾਂ ਹੀ ਖਤਮ ਹੋ ਜਾਣਾ। ਇਲੈਕਸ਼ਨ ਇਸ ਵਾਰ ਹੋਇਆ ਨਹੀਂ ਹੈ। ਡੀਸੀ ਤੇ ਦੋਸ਼ ਇਹ ਨੇ ਕਿ ਅਸਲ ਦੇ ਵਿੱਚ ਇਹ
ਜੋ ਸੈਨੇਟਰ ਨੇ ਜਾਂ ਸਿੰਡੀਕੇਟ ਹੈ ਜਿਹੜਾ ਉਹਨੂੰ ਖਤਮ ਕਰਨ ਤੇ ਤੁਲੇ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਕਿਉਂਕਿ ਇੱਕ ਗਵਰਨਿੰਗ ਬੋਡੀ ਆ ਸੁਪਰੀਮ ਬੋਡੀ ਕਹੀ ਜਾ ਸਕਦੀ ਹੈ ਔਰ ਇਹ ਮੇਰੇ ਖਿਆਲ ਦੇ ਨਾਲ ਚੁਣਿੰਦਾ ਕੋਈ ਭਾਵੇਂ ਹੋਰ ਯੂਨੀਵਰਸਿਟੀ ਹੋਵੇ ਮੈਨੂੰ ਪਤਾ ਨਹੀਂ ਹੈ ਪਰ ਮੈਨੂੰ ਤਾਂ ਲੱਗਦਾ ਇੰਡੀਆ 'ਚ ਵਾਹਿਦ ਹੋਏਗੀ ਜੋ ਅੰਗਰੇਜ਼ਾਂ ਨੇ ਢਾਂਚਾ ਦਿੱਤਾ ਸੀ ਇਸ ਤਰ੍ਹਾਂ ਦਾ ਗਵਰਨਿੰਗ ਬੋਡੀ ਦਿੱਤੀ ਸੀ ਉਹੀ ਤੁਰੀ ਆਉਂਦੀ ਆ ਇਤਿਹਾਸ ਦੇ ਵਿੱਚ 1880 ਈਸਵੀ ਦੇ ਕਰੀਬ ਤੱਕ ਯੂਨੀਵਰਸਿਟੀ ਜਿਹੜੀ ਹੈ ਤਿਆਰ ਹੋਈ ਉਸ ਤੋਂ ਬਾਅਦ ਚੱਲਦਾ ਆ ਸਿਸਟਮ ਇਉਂ ਹੀ ਚੱਲਦਾ ਆ ਪਹਿਲੀ ਮਰਤਬਾ ਇੱਕ ਸਿਲੈਕਸ਼ਨ ਹੋਇਆ ਹੁਣ ਉਹ ਜਿਹੜੇ ਸੈਨੇਟਰ ਸਾਹਿਬ ਸੀਗੇ ਉਹ ਗਏ ਆ ਪਹਿਲਾਂ ਤੇ ਉਹਨਾਂ ਦੇ ਕਮਰਿਆਂ ਨੂੰ ਤਾਲਾ ਸੀ ਰਜਿਸਟਰਾਰ ਦੇ ਕਮਰੇ 'ਚ ਗਏ ਉੱਥੇ ਤਾਲਾ DC ਦਾ ਦਫ਼ਤਰ ਜਿਹੜਾ ਖੁੱਲ੍ਹਾ ਸੀਗਾ ਉਹ ਕਹਿੰਦੇ ਕਮਾਲ ਦੀ ਗੱਲ ਆ ਕਰੋਨਾ ਜਿਹੜਾ ਉਹ ਸੋਚ ਕੇ ਇਹ DC ਸਾਹਿਬ ਨੂੰ ਪਿੱਛੇ ਮੁੜ ਜਾਂਦਾ ਇਹ ਕੀ ਚੱਕਰ ਆ ਉੱਥੇ ਫਿਰ ਜਦੋਂ ਜਾਣ ਲੱਗੇ ਜਿਹੜੀ ਇਹਨਾਂ ਦੀ ਸਿਕਿਉਰਿਟੀ ਹੁੰਦੀ ਹੈ ਯੂਨੀ ਵਾਲਿਆਂ ਦੀ ਆਪਣੀ ਸਿਕਿਉਰਿਟੀ ਹੁੰਦੀ ਹੈ ਯੂਨੀਅਨ ਦੀ ਤਾਂ ਉਹ ਰੋਕ ਕੇ ਖੜ ਗਈ ਫਿਰ ਸਿਕਿਉਰਿਟੀ ਇੰਚਾਰਜ ਆਇਆ ਉਹ ਗਏ ਚਲੇ ਦਫ਼ਤਰ ਦੇ ਵਿੱਚ ਉੱਥੇ ਕਾਫੀ ਤਲਖ ਕਲਾਮੀ ਹੋਈ ਦੋਨਾਂ ਦੇ ਦਰਮਿਆਨ ਜਿਹੜੇ DC ਸਾਹਿਬ ਸੀ ਉਹ ਕਹਿੰਦੇ ਕਿ ਭਾਈ ਤੁਸੀਂ ਟਲ ਜਾਓ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਮੈਨੂੰ ਡਿਕਟੇਟ ਕਰਨ ਦਾ ਯਤਨ ਨਾ ਕਰੋ ਇੱਥੋਂ ਤੱਕ ਕਹਿ ਦਿੱਤਾ ਕਿ ਸੈਨੇਟਰ ਜੇ ਤੂੰ ਕਾਬੂ ਨਾ ਆਇਆ ਤੇ ਮੈਂ ਤੇਰੇ ਕੇਸ ਖੋਲ ਦੂੰ ਹੁਣ ਕੇਸ ਪਤਾ ਨਹੀਂ ਕਿਹੜੇ ਆ ਉਸ ਤੋਂ ਪਰੇ ਦੂਸਰੇ ਪਾਸੇ ਉਹ ਕਹਿ ਰਹੇ ਆ ਸੈਨੇਟਰ ਕਿ ਅਸਲ ਦੇ ਵਿੱਚ ਕੋਰੋਨਾ ਦਾ ਬਹਾਨਾ ਲਾ ਕੇ ਇਸ ਯੂਨੀਵਰਸਿਟੀ ਦਾ ਜਿਹੜਾ ਇੱਕ ਰੂਹ ਵਾਲਾ ਢਾਂਚਾ ਕਹਿ ਲਓ ਜਿਹੜਾ ਯੂਨੀਵਰਸਿਟੀ ਦੀ ਰੂਹ ਹੈ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਉਹ ਕਹਿੰਦੇ ਆ ਕਿ ਕੋਰੋਨਾ ਤੋਂ ਬਾਅਦ ਹੀ ਮੀਟਿੰਗ ਹੋਏਗੀ ਇਲੈਕਸ਼ਨ ਤੇ ਫਿਰ ਕਰਾਉਣਾ ਹੀ ਕਿਸੇ ਨੇ ਕੀ ਆ ਪਰ ਦੂਜੇ ਪਾਸੇ ਕਿ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਤਾਂ ਮਾਮਲੇ ਬਹੁਤ ਘਟੇ ਰਹੇ ਆ ਮੈਂ ਜਿਵੇਂ ਕਿ ਤੁਹਾਨੂੰ ਡਾਟਾ ਵੀ ਦਿੱਤਾ 17 ਅਕਤੂਬਰ ਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਕਰਵਾਇਆ ਜਾ ਸਕਦਾ ਸੀਗਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਸ ਮਨਸ਼ਾ ਤੇ ਹੀ ਸਭ ਤੋਂ ਜ਼ਿਆਦਾ ਸਵਾਲ ਸਭ ਤੋਂ ਜ਼ਿਆਦਾ ਕਿੰਤੂ ਹੁੰਦੇ ਆ ਜੀ ਜੀ ਬਿਲਕੁਲ ਤੇ ਮਿੰਟੂ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਦੇਸ਼ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA